ਅੱਜ ਸਟਾਕਟਨ ਏਰੀਏ ਦੇ ਵਿੱਚ ਕਹਿੰਦੇ ਜਿੱਥੇ ਸਭ ਤੋਂ ਵੱਡਾ ਹੋਮਲੈਸ ਇਨਕੈਂਪਮੈਂਟ ਹੈਗਾ ਉਸ ਨੂੰ ਰਿਮੂਵ ਕਰ ਦਿੱਤਾ ਗਿਆ। ਸਰੋਤਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਓਕਲੈਂਡ, ਸਟਾਕਟਨ, ਸੈਕਰਾਮੈਂਟੋ, ਲਾਸ ਐਂਜਲਸ ਇਦਾਂ ਦੇ ਸ਼ਹਿਰ ਆ ਜਿੱਥੇ ਪੂਰੇ ਦੇ ਪੂਰੇ ਜਿਹੜੇ ਪਿੰਡ ਆ ਹੋਮਲੈਸ ਲੋਕਾਂ ਦੇ ਬਸੇ ਹੋਏ ਹੈਗੇ ਆ। ਸਟਾਕਟਨ ਸਿਟੀ ਕੌਂਸਲ ਦੇ ਮੈਂਬਰ ਮਿਸ਼ੈਲ ਪੜੀਆ ਨੇ ਕਿਹਾ ਵੀ ਜੋ ਟ੍ਰਿਨਿਟੀ ਪਾਰਕ ਹੈਗਾ ਜੋ ਸਪਾਨੋਸ ਪਾਰਕ ਕਮਿਊਨਿਟੀ ਦੇ ਲਾਗੇ ਹੈਗਾ ਉੱਥੇ 100 ਤੋਂ ਵੱਧ ਅਨਹਾਊਸਡ ਇੰਡੀਵਿਜੂਅਲ ਸੀ। ਉਹਨਾਂ ਦੇ ਨਾਲ ਬੱਚੇ ਵੀ ਸੀ, ਕਈ ਇਨਫੈਂਟਸ ਵੀ ਸੀ। ਉਹਨਾਂ ਬਹੁਤ ਹੀ ਕੰਡੀਸ਼ਨ ਮਾੜੀ ਸੀ। ਕੁੱਤੇ ਵੀ ਉੱਥੇ ਆਮ ਘੁੰਮਦੇ ਦੇਖੇ ਗਏ, ਬਿੱਲੀਆਂ ਹੋਰ ਤੇ ਬਹੁਤ ਜ਼ਿਆਦਾ ਜਿਹੜਾ ਗੰਦ ਪਿਆ ਹੁੰਦਾ ਸੀਗਾ। ਸੋ ਅੱਜ ਸਟਾਕਟਨ ਦੀ ਜਿਹੜੀ ਕੌਂਸਲ ਹੈਗੀ ਆ ਉਹਨਾਂ ਦੇ ਕਹੇ ਦੇ ਉੱਤੇ ਤੇ ਜਿਹੜੀ ਸੈਕਰਾਮੈਂਟੋ ਦੀ ਸਰਕਾਰ ਆ ਉਹਨਾਂ ਦੇ ਕਹੇ ਦੇ ਉੱਤੇ ਪੂਰੇ ਦਾ ਪੂਰਾ ਇਹ ਜਿਹੜੀ ਆ ਉੱਥੇ ਜਿਹੜੀ ਕਲੋਨੀ ਸੀਗੀ ਉਸ ਨੂੰ ਕਲੀਨ ਅਪ ਕਰ ਰਿਹਾ ਹੈਗਾ, ਕਰ ਦਿੱਤਾ ਗਿਆ। ਕਹਿੰਦੇ ਵੀ ਸਟਾਕਟਨ ਪੁਲਿਸ ਡਿਪਾਰਟਮੈਂਟ, ਸਨ ਮੈਕੀਨ ਕਾਉਂਟੀ ਤੇ ਕੈਲੀਫੋਰਨੀਆ ਸਟੇਟ ਲੈਂਡ ਕਮਿਸ਼ਨ ਇਹਨਾਂ ਸਾਰਿਆਂ ਨੇ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਉਸ ਸਾਰੇ ਨੂੰ ਕਲੀਨ ਅਪ ਕਰਨ ਦੇ ਲਈ। ਸੋ ਕਹਿੰਦੇ ਵੀ ਅਸੀਂ ਆਪਣੇ ਸ਼ਹਿਰ ਨੂੰ ਦੁਬਾਰਾ ਕੀ ਫਿਰ ਵਧੀਆ ਬਣਾਉਣ ਜਾ ਰਹੇ ਆ। ਇਟ ਇਜ਼ ਅ ਨਿਊ ਡੇ ਇਨ ਸਟਾਕਟਨ। ਜੀ ਬੜੇ ਚਿਰ ਦੀ ਜਿਹੜੀ ਲੋਕਾਂ ਦੇ ਵੱਲੋਂ ਮੰਗ ਸੀਗੀ। ਈਵਨ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਜਦੋਂ ਪਰੇ ਨੂੰ ਜਾਂਦੇ ਆ ਫਰੀਵੇ ਵੱਲ ਨੂੰ, ਆਈ ਥਿੰਕ ਹਾਈਵੇ 4 ਜਿਹੜਾ ਪੈਂਦਾ ਹਰਜੋਤ ਸਿੰਘ ਜੀ, ਤਾਂ ਉਹਦੇ ਲਾਗੇ ਹੀ ਵੇਖੋ ਪੁਲਿਸ ਵਾਲਿਆਂ ਦਾ ਵੀ ਦਫ਼ਤਰ ਆ। ਉਹਦੇ ਲਾਗੇ ਹੀ ਹਰਜੋਤ ਸਿੰਘ ਜੀ ਉਹ ਜਿਹੜਾ 7-11 ਆ ਜਿੱਥੇ ਉਹ ਕਾਂਡ ਹੋਇਆ ਸੀ, ਜਿੱਥੇ ਕਾਲਿਆਂ ਨੂੰ ਕੁੱਟ ਪਈ ਸੀਗੀ, ਤੇ ਉਹਦੇ ਆਲੇ ਦੁਆਲੇ ਹੀ ਉਹ ਇੱਕ ਪੁਲ ਜੇ ਦੇ ਨਜ਼ਦੀਕ ਇੱਕ ਬਹੁਤ ਵੱਡਾ ਜਿਹੜਾ ਜਿੱਦਾਂ ਤੁਸੀਂ ਕਿਹਾ ਵੀ ਕਲੋਨੀ ਹੀ ਕੱਟੀ ਹੋਈ ਸੀਗੀ, ਵੀ ਉਹ ਸਿਚੁਏਸ਼ਨ ਬਣੀ ਸੀ। ਉੱਥੇ ਹੀ ਐਮਟਰੈਕ ਦਾ ਜਿਹੜਾ ਸਟੇਸ਼ਨ ਵੀ ਉਸ ਜਿਹੜਾ ਇਰਦ ਗਿਰਦ ਆ। ਸੋ ਲੋਕ ਲੰਘਦੇ ਵੜਦੇ ਉੱਦਾਂ ਵੀ ਜਿਹੜੀ ਉੱਥੇ ਬੜਾ ਅਨਸੇਫ ਜਿਹੜਾ ਉਹ ਮਹਿਸੂਸ ਕਰਦੇ ਸੀਗੇ। ਸੋ ਚੰਗੀ ਗੱਲ ਹੋਈ ਆ। ਇਹ ਬਹੁਤ ਚਿਰ ਦੀ ਜਿਹੜੀ ਇਸ ਦੀ ਲੋੜ ਸੀ, ਤੇ ਇਹ ਜਿਹੜਾ ਕੰਮ ਜਿਹੜਾ ਉਹ ਚੱਕਿਆ ਆ, ਇਹ ਜਿਹੜਾ ਜੋ ਕੰਮ ਕੀਤਾ ਆ ਇਹ ਸ਼ਲਾਘਾਯੋਗ ਆ ਤੇ ਬਰਕਰਾਰ ਰਵੇ। ਇਹ ਜਿਹੜੀ ਇੱਕ ਵੱਡੀ ਜਿਹੜੀ ਉਹ ਗੱਲ ਅੱਜ ਸਟਾਕਟਨ ਏਰੀਏ ਦੇ ਵਿੱਚ ਕਹਿੰਦੇ ਜਿੱਥੇ ਸਭ ਤੋਂ ਵੱਡਾ ਹੋਮਲੈਸ ਇਨਕੈਂਪਮੈਂਟ ਹੈਗਾ ਉਸ ਨੂੰ ਰਿਮੂਵ ਕਰ ਦਿੱਤਾ ਗਿਆ। ਸਰੋਤਿਆਂ ਨੂੰ ਪਤਾ ਹੀ ਆ ਵੀ ਕੈਲੀਫੋਰਨੀਆ ਦੇ ਵਿੱਚ ਓਕਲੈਂਡ, ਸਟਾਕਟਨ, ਸੈਕਰਾਮੈਂਟੋ, ਲਾਸ ਐਂਜਲਸ ਇਦਾਂ ਦੇ ਸ਼ਹਿਰ ਆ ਜਿੱਥੇ ਪੂਰੇ ਦੇ ਪੂਰੇ ਜਿਹੜੇ ਪਿੰਡ ਆ ਹੋਮਲੈਸ ਲੋਕਾਂ ਦੇ ਬਸੇ ਹੋਏ ਹੈਗੇ ਆ। ਸਟਾਕਟਨ ਸਿਟੀ ਕੌਂਸਲ ਦੇ ਮੈਂਬਰ ਮਿਸ਼ੈਲ ਪੜੀਆ ਨੇ ਕਿਹਾ ਵੀ ਜੋ ਟ੍ਰਿਨਿਟੀ ਪਾਰਕ ਹੈਗਾ ਜੋ ਸਪਾਨੋਸ ਪਾਰਕ ਕਮਿਊਨਿਟੀ ਦੇ ਲਾਗੇ ਹੈਗਾ ਉੱਥੇ 100 ਤੋਂ ਵੱਧ ਅਨਹਾਊਸਡ ਇੰਡੀਵਿਜੂਅਲ ਸੀ। ਉਹਨਾਂ ਦੇ ਨਾਲ ਬੱਚੇ ਵੀ ਸੀ, ਕਈ ਇਨਫੈਂਟਸ ਵੀ ਸੀ। ਉਹਨਾਂ ਬਹੁਤ ਹੀ ਕੰਡੀਸ਼ਨ ਮਾੜੀ ਸੀ। ਕੁੱਤੇ ਵੀ ਉੱਥੇ ਆਮ ਘੁੰਮਦੇ ਦੇਖੇ ਗਏ, ਬਿੱਲੀਆਂ ਹੋਰ ਤੇ ਬਹੁਤ ਜ਼ਿਆਦਾ ਜਿਹੜਾ ਗੰਦ ਪਿਆ ਹੁੰਦਾ ਸੀਗਾ। ਸੋ ਅੱਜ ਸਟਾਕਟਨ ਦੀ ਜਿਹੜੀ ਕੌਂਸਲ ਹੈਗੀ ਆ ਉਹਨਾਂ ਦੇ ਕਹੇ ਦੇ ਉੱਤੇ ਤੇ ਜਿਹੜੀ ਸੈਕਰਾਮੈਂਟੋ ਦੀ ਸਰਕਾਰ ਆ ਉਹਨਾਂ ਦੇ ਕਹੇ ਦੇ ਉੱਤੇ ਪੂਰੇ ਦਾ ਪੂਰਾ ਇਹ ਜਿਹੜੀ ਆ ਉੱਥੇ ਜਿਹੜੀ ਕਲੋਨੀ ਸੀਗੀ ਉਸ ਨੂੰ ਕਲੀਨ ਅਪ ਕਰ ਰਿਹਾ ਹੈਗਾ, ਕਰ ਦਿੱਤਾ ਗਿਆ। ਕਹਿੰਦੇ ਵੀ ਸਟਾਕਟਨ ਪੁਲਿਸ ਡਿਪਾਰਟਮੈਂਟ, ਸਨ ਮੈਕੀਨ ਕਾਉਂਟੀ ਤੇ ਕੈਲੀਫੋਰਨੀਆ ਸਟੇਟ ਲੈਂਡ ਕਮਿਸ਼ਨ ਇਹਨਾਂ ਸਾਰਿਆਂ ਨੇ ਜਿਹੜੀਆਂ ਸਰਵਿਸਿਜ਼ ਪ੍ਰੋਵਾਈਡ ਕੀਤੀਆਂ ਉਸ ਸਾਰੇ ਨੂੰ ਕਲੀਨ ਅਪ ਕਰਨ ਦੇ ਲਈ। ਸੋ ਕਹਿੰਦੇ ਵੀ ਅਸੀਂ ਆਪਣੇ ਸ਼ਹਿਰ ਨੂੰ ਦੁਬਾਰਾ ਕੀ ਫਿਰ ਵਧੀਆ ਬਣਾਉਣ ਜਾ ਰਹੇ ਆ। ਇਟ ਇਜ਼ ਅ ਨਿਊ ਡੇ ਇਨ ਸਟਾਕਟਨ। ਜੀ ਬੜੇ ਚਿਰ ਦੀ ਜਿਹੜੀ ਲੋਕਾਂ ਦੇ ਵੱਲੋਂ ਮੰਗ ਸੀਗੀ। ਈਵਨ ਜਦੋਂ ਆਪਾਂ ਗੁਰਦੁਆਰਾ ਸਾਹਿਬ ਤੋਂ ਜਦੋਂ ਪਰੇ ਨੂੰ ਜਾਂਦੇ ਆ ਫਰੀਵੇ ਵੱਲ ਨੂੰ, ਆਈ ਥਿੰਕ ਹਾਈਵੇ 4 ਜਿਹੜਾ ਪੈਂਦਾ ਹਰਜੋਤ ਸਿੰਘ ਜੀ, ਤਾਂ ਉਹਦੇ ਲਾਗੇ ਹੀ ਵੇਖੋ ਪੁਲਿਸ ਵਾਲਿਆਂ ਦਾ ਵੀ ਦਫ਼ਤਰ ਆ। ਉਹਦੇ ਲਾਗੇ ਹੀ ਹਰਜੋਤ ਸਿੰਘ ਜੀ ਉਹ ਜਿਹੜਾ 7-11 ਆ ਜਿੱਥੇ ਉਹ ਕਾਂਡ ਹੋਇਆ ਸੀ, ਜਿੱਥੇ ਕਾਲਿਆਂ ਨੂੰ ਕੁੱਟ ਪਈ ਸੀਗੀ, ਤੇ ਉਹਦੇ ਆਲੇ ਦੁਆਲੇ ਹੀ ਉਹ ਇੱਕ ਪੁਲ ਜੇ ਦੇ ਨਜ਼ਦੀਕ ਇੱਕ ਬਹੁਤ ਵੱਡਾ ਜਿਹੜਾ ਜਿੱਦਾਂ ਤੁਸੀਂ ਕਿਹਾ ਵੀ ਕਲੋਨੀ ਹੀ ਕੱਟੀ ਹੋਈ ਸੀਗੀ, ਵੀ ਉਹ ਸਿਚੁਏਸ਼ਨ ਬਣੀ ਸੀ। ਉੱਥੇ ਹੀ ਐਮਟਰੈਕ ਦਾ ਜਿਹੜਾ ਸਟੇਸ਼ਨ ਵੀ ਉਸ ਜਿਹੜਾ ਇਰਦ ਗਿਰਦ ਆ। ਸੋ ਲੋਕ ਲੰਘਦੇ ਵੜਦੇ ਉੱਦਾਂ ਵੀ ਜਿਹੜੀ ਉੱਥੇ ਬੜਾ ਅਨਸੇਫ ਜਿਹੜਾ ਉਹ ਮਹਿਸੂਸ ਕਰਦੇ ਸੀਗੇ। ਸੋ ਚੰਗੀ ਗੱਲ ਹੋਈ ਆ। ਇਹ ਬਹੁਤ ਚਿਰ ਦੀ ਜਿਹੜੀ ਇਸ ਦੀ ਲੋੜ ਸੀ, ਤੇ
ਇਹ ਜਿਹੜਾ ਕੰਮ ਜਿਹੜਾ ਉਹ ਚੱਕਿਆ ਆ, ਇਹ ਜਿਹੜਾ ਜੋ ਕੰਮ ਕੀਤਾ ਆ, ਇਹ ਸ਼ਲਾਘਾਯੋਗ ਆ ਤੇ ਬਰਕਰਾਰ ਰਵੇ, ਇਹ ਜਿਹੜੀ ਇੱਕ ਵੱਡੀ ਜਿਹੜੀ ਉਹ ਗੱਲ